ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਬਤ ਤੁਹਾਨੂੰ ਕੋਈ ਸਲਾਹ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰ ਸਕਦੇ ਹੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਇੱਕ ਅਹਿਮ ਖਬਰ ਤੋਂ। ਖਬਰ ਇਸ ਵੇਲੇ ਦੀ ਜਿਹੜੀ ਆ ਰਹੀ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਰਾਮ ਮੰਦਿਰ ਦੇ ਸਮਾਗਮ ਤੋਂ ਪਹਿਲਾਂ ਹਿੰਦੂ ਧਰਮ ਦੇ ਜਿਹੜੇ ਆਗੂ ਆ ਉਹਨਾਂ ਦੇ ਵਿੱਚ ਪਾੜ ਦੀਆਂ ਖਬਰਾਂ ਆ ਰਹੀਆਂ ਨੇ ਜੀ। ਦੇਖੋ, ਇਹ ਪਿਛਲੇ ਕੁਝ ਦਿਨਾਂ ਤੋਂ ਜੇ ਆਪਾਂ ਵੇਖੀਏ ਤਾਂ ਬਹੁਤ ਵੱਡੀ ਖਬਰ ਆ। ਹਾਲਾਂਕਿ ਪੰਜਾਬੀ ਮੀਡੀਆ 'ਚ ਤੁਹਾਨੂੰ ਪਤਾ ਕਿ ਜ਼ਿਆਦਾਤਰ ਰਾਮ ਮੰਦਿਰ ਦੇ ਨਾਲ ਜੁੜੀ ਵੈਸੇ ਵੀ ਖਬਰ ਨਹੀਂ ਆਉਂਦੀ ਜੀ। ਪਰ ਉੱਤੇ ਤਾਂ ਕਿਉਂਕਿ ਰਾਮ ਰੰਗ ਦੇ ਵਿੱਚ ਹੀ ਮੀਡੀਆ ਰੰਗਿਆ ਹੋਇਆ ਤੇ ਸਾਰੇ ਮੁੱਦੇ ਵੀ ਜਿਹੜੇ ਉਹ ਦੂਸਰੇ ਪਾਸੇ ਆ। ਇੱਥੋਂ ਤੱਕ ਵਿਸ਼ਲੇਸ਼ਕ ਕਹਿ ਰਹੇ ਆ, ਬਹੁਤ ਵੱਡੇ ਵਿਸ਼ਲੇਸ਼ਕ ਆ ਜਿਹੜੇ ਇੰਡੀਆ ਦੇ, ਜੋ ਪੋਲਿਟੀ ਨੂੰ ਬਹੁਤ ਬਰੀਕੀ ਨਾਲ ਜਾਣਦੇ, ਉਹ ਕਹਿੰਦੇ ਕਿ ਯਾਰ ਆਹ ਹਾਲਤ ਦੇਖ ਕੇ ਤੇ ਇਉਂ ਲੱਗਦਾ ਕਿ ਰਾਮ ਜਿਹੜਾ ਨਾ ਮਤਲਬ ਕਿ ATM ਮਸ਼ੀਨ ਬਣ ਗਿਆ ਵੋਟਾਂ ਕੱਢਣ ਵਾਲਾ। ਸੋ ਇੱਥੋਂ ਤੱਕ ਕੁਝ ਬੰਦਿਆਂ ਦੇ ਜਿਹੜੇ ਬਿਆਨਾਤ ਨੇ। ਪਰ ਚਲੋ, ਆਸਥਾ ਇੱਕ ਪਾਸੇ ਆ, ਸਿਆਸਤ ਇੱਕ ਪਾਸੇ ਆ, ਵਿੱਚ ਕਈ ਵਾਰ ਰਲ ਵੀ ਜਾਂਦੇ ਆ। ਪਰ ਮਸਲਾ ਜਿਹੜਾ ਨਾ ਉਹ ਕਾਫੀ ਗੁੰਝਲਦਾਰ ਬਣਿਆ ਪਿਆ ਜੇ ਆਪਾਂ ਦੇਖੀਏ, ਕਿਉਂਕਿ ਇਹ ਹੁਣ ਚਲੋ ਕੋਈ ਸਿਆਸੀ ਵਿਰੋਧੀ ਹੋਵੇ, ਕਾਂਗਰਸੀਆਂ ਨੇ ਕਿਹਾ ਕਿ ਅਸੀਂ ਨਹੀਂ ਜਾਣਾ, ਬਈ ਉਹਨਾਂ ਦੀ ਇੱਛਾ, ਭਾਜਪਾ ਵਾਲਿਆਂ ਨੇ 4 ਉਹਨਾਂ ਤੇ ਗੱਲਾਂ ਕਹਿ ਦਿੱਤੀਆਂ। ਪਰ ਮਸਲਾ ਕੀ ਹੋ ਰਿਹਾ? ਮਸਲਾ ਇਹ ਹੋ ਰਿਹਾ ਕਿ ਜੋ ਸ਼ੰਕਰਚਾਰੀਆ ਹੁੰਦੇ ਆ ਉਹਨਾਂ ਵੱਲੋਂ ਨਾ ਕੀਤੀ ਗਈ ਸੀਗੀ। ਜਿੱਦਾਂ ਸਭ ਤੋਂ ਪਹਿਲਾਂ ਤੇ ਜੋ ਹੈਗੇ ਨੇ ਸ਼ੰਕਰਚਾਰੀਆ, ਅਭਿਮੁਕਤੇਸ਼ਵਰਾਨੰਦ, ਫਿਰ ਨਿਸ਼ਚਲਾਨੰਦ ਸਰਸਵਤੀ, ਇਹਨਾਂ ਵੱਲੋਂ ਤੇ ਸਾਫ਼ ਕਰ ਦਿੱਤਾ ਗਿਆ। ਹਾਲਾਂਕਿ ਜਿਹੜੇ 2 ਸ਼ੰਕਰਚਾਰੀਆ ਉਹਨਾਂ ਨੇ ਉੱਥੇ ਆਉਣ ਬਾਬਤ ਤੇ ਹਾਲੇ ਤੱਕ ਕੋਈ ਠੋਸ ਗੱਲ ਨਹੀਂ ਕਹੀ ਜੀ, ਪਰ ਉਹਨਾਂ ਨੇ ਇੱਕ ਚਿੱਠੀ ਜ਼ਰੂਰ ਜਿਹੜੀ ਹੈ ਉਹ ਜਾਰੀ ਕੀਤੀ ਆ। ਪਰ ਹੁਣ ਗੱਲ ਇਹ ਆ ਕਿ ਜਦੋਂ ਇਹ ਆਏ ਨੇ ਇਸ ਆਪਣੇ ਸਟੈਂਡ ਤੇ, ਕਿ ਵੇਖੋ ਗੱਲ ਇਹ ਆ ਕਿ ਪਹਿਲਾਂ ਤਾਂ ਕਿਹਾ ਕੀ ਹੈ ਉਹ ਜਾਣਨਾ ਜ਼ਰੂਰੀ ਆ। ਇਹ ਜਿਹੜੇ ਸ਼ੰਕਰਚਾਰੀਆ ਹੈ ਇਹ ਕੋਈ ਛੋਟੇ ਮੋਟੇ ਮਤਲਬ ਕਿ ਸਾਧੂ ਸੰਤ ਨਹੀਂ, ਬਹੁਤ ਵੱਡੇ ਨੇ ਸਨਾਤਨ ਦੇ ਵਿੱਚ। ਕਹਿ ਲਓ ਕਿ ਧਰਮ ਦੀ ਵਿਆਖਿਆ ਕਰਨ ਵਾਲੇ ਉਹ ਬਹੁਤ ਉੱਤੇ ਬੈਠੇ ਹੋਏ ਜੀ। ਮੱਠਾਂ ਦੇ ਵਿੱਚ ਜਿਵੇਂ 4 ਮੱਠ ਜਿਹੜੇ ਸੀਗੇ ਇਹਨਾਂ ਨੇ ਬਣਾਏ ਹੋਏ ਆਦਿ ਸ਼ੰਕਰਚਾਰੀਆ ਜੀ ਨੇ। ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕਹੀ ਸੀਗੀ, ਸਭ ਤੋਂ ਪਹਿਲਾਂ ਤੇ ਉਹ ਇੱਥੋਂ ਤੱਕ ਕਹਿ ਦਿੱਤਾ ਸੀਗਾ ਇੱਕ ਸ਼ੰਕਰਚਾਰੀਆ ਨੇ ਕਿ ਉੱਥੇ ਸਾਰਾ ਕੁਝ ਤੇ ਮੋਦੀ ਨੇ ਕਰਨਾ, ਸਾਡੇ ਤੋਂ ਕੀ ਤਾੜੀਆਂ ਵਜਾਉਣੀਆਂ ਜੀ। ਤਾਂ ਪਰ ਦੂਸਰੇ ਜਿਹੜੇ ਸ਼ੰਕਰਚਾਰੀਆ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਵੇਦ ਸ਼ਾਸਤਰਾਂ ਦੇ ਅਨੁਸਾਰ ਅਸੀਂ ਚੱਲਣਾ ਹੈ, ਧਰਮ ਉਹਨਾਂ ਦਾ ਅਨੁਪਾਲਨ ਕਰਦਾ ਹੈ ਜੀ। ਤਾਂ ਜਦ ਮੰਦਰ ਦਾ ਕੰਮ ਹਾਲੇ ਵੀ ਦਸੰਬਰ 24 ਤੱਕ ਪੂਰਾ ਨਹੀਂ ਹੋ ਸਕਦਾ, ਯਾਨੀ ਇੰਨਾ ਅਧੂਰਾ ਪਿਆ, ਸਿਖਰ ਉਹਦਾ ਨਹੀਂ ਬਣ ਰਿਹਾ, ਤਾਂ ਫਿਰ ਇਹ ਜਿਹੜੀ ਪ੍ਰਾਣ ਪ੍ਰਤਿਸ਼ਠਾ ਦੀ ਗੱਲ ਕਰਦੇ ਆ ਬਈ ਉਹ ਕਿਵੇਂ ਠੀਕ ਹੈ। ਮੈਂ ਇੱਕ ਹੋਰ ਪੰਡਤ ਜੀ ਨੂੰ ਸੁਣ ਰਿਹਾ ਸੀਗਾ, ਸ਼ਾਇਦ ਉਹਨਾਂ ਦਾ ਨਾਮ ਵੈਭਵ ਜੀ ਸੀਗਾ, ਕਾਫੀ ਪੜ੍ਹੇ ਲਿਖੇ ਸਨ, ਤੇ ਉਹਨਾਂ ਨੇ ਵੀ ਕਿਹਾ, ਕਹਿੰਦੇ ਕਿ ਅਸੀਂ ਤੇ ਗ੍ਰਹਿ ਪ੍ਰਵੇਸ਼ ਦੀ ਜਿਹੜੀ ਪੂਜਾ ਕਰਦੇ ਹਾਂ ਉਹ ਵੀ ਅਧੂਰੇ ਘਰ 'ਚ ਨਹੀਂ ਕਰਦੇ, ਜਵਾਬ ਦੇ ਦਿੰਦੇ ਆ। ਤਾਂ ਦੂਸਰੇ ਪਾਸੇ ਹੁਣ ਕੀ ਹੈ ਕਿ ਇੱਕ ਤੇ
ਜਿਹੜਾ ਹੈਗਾ ਚੰਪਤ ਰਾਏ ਉਹਦੇ ਨਾਲ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਚੰਪਤ ਰਾਏ ਦਾ ਤਾਂ ਹੁਣ ਫਿਰ ਚੰਪਤ ਰਾਏ ਨੇ ਤੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਦੱਸ ਦਿੱਤਾ। ਹੂੰ ਚੰਪਤ ਰਾਏ ਚੰਪਤ ਰਾਏ ਤੇ ਇਹੋ ਜਿਹਾ ਵਿਅਕਤੀ ਸਾਬਤ ਹੋ ਰਿਹਾ ਹੈ, ਹੂੰ ਮੈਨੂੰ ਲੱਗਦਾ ਕਿ ਉਹ ਹਿੰਦੂ ਧਰਮ ਦੇ ਵਿੱਚ ਬਹੁਤ ਵੱਡਾ ਪਾਟਕ ਪਾਉਣ ਜਾ ਰਿਹਾ। ਫਿਰ ਦੂਸਰੇ ਪਾਸੇ ਉਸ ਟਰਸਟ ਦੇ ਕਾਰਜਕਾਲ ਦੇ ਵਿੱਚ ਕੀ ਹੋਇਆ ਕਿ ਜਿਹੜੀ ਜ਼ਮੀਨ 2 ਕਰੋੜ ਦੀ ਲਈ 10 ਮਿੰਟਾਂ ਬਾਅਦ ਉਹਦੀ ਰਜਿਸਟਰੀ 18 ਕਰੋੜ ਦੀ। ਹੂੰ ਇਹ ਚੰਪਤ ਰਾਏ ਦਾ ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਚ ਉਹ ਚਾਂਦੀ ਦੇ ਫੁੱਲ ਲੈ ਕੇ ਆਏ ਨੇ ਕੋਈ ਵਿਚਾਰੇ ਸ਼ਰਧਾਵਾਨ ਸ਼ਰਧਾਲੂ, ਹੂੰ ਉਹ ਉਹਨਾਂ ਦਾ ਮਜ਼ਾਕ ਉਡਾ ਕੇ ਤੇ ਇੱਥੋਂ ਤੱਕ ਕਹਿ ਰਿਹਾ ਕਿ 60 ਕਰੋੜ ਦੇ ਤਾਂ ਦਰਵਾਜ਼ੇ ਬਣ ਗਏ ਨੇ ਸੋਨੇ ਦੇ, ਤੇ ਇੱਥੇ ਤੇ ਡਰਿਆ ਕਿ ਪੁਜਾਰੀ ਦੀ ਕੋਈ ਗਰਦਨ ਵੱਢ ਕੇ ਲੈ ਜਾਏਗਾ ਲਾ ਕੇ। ਅੱਛਾ ਅਯੁੱਧਿਆ 'ਚ ਤੇ ਕੰਮ ਚੱਲਦਾ, ਅਸੀਂ ਤੇ ਅਯੁੱਧਿਆ 'ਚ ਜਾਣਾ ਹੀ ਨਹੀਂ। ਹੂੰ ਤੁਸੀਂ ਵੇਖੋ ਤਾਂ ਸਹੀ, ਉੱਤੇ ਜਾ ਕੇ ਖਬਰਾਂ ਚੈੱਕ ਕਰੋ, ਉੱਥੇ ਤੇ ਹੜਕੰਪ ਮਚਿਆ ਪਿਆ, ਇੱਥੇ ਤਾਂ ਥੱਲੀ ਮੱਚੀ ਪਈ ਆ। ਤੇ ਲੋਕ ਹੁਣ ਟਿਚਰਾ ਕਰ ਰਹੇ ਯੋਗੀ ਨੂੰ ਕਿ ਤੇਰੀ ਆ ਅਯੁੱਧਿਆ ਤੇ ਤੇਰਾ ਆ ਯੂਪੀ ਆ ਰਾਮ ਰਾਜ। ਕਿ ਜਿਹੜਾ ਚੰਪਤ ਰਾਏ ਟਰਸਟ ਦਾ ਮੁਖੀ ਆ, ਆਰਐਸਐਸ ਨੇ ਉੱਥੇ ਬਿਠਾਇਆ, ਉਹ ਕਹੀ ਜਾਂਦਾ ਹੈ ਕਿ ਭਾਈ ਇੱਥੇ ਤੇ ਚੋਰ ਚੱਕ ਕੇ ਛੱਡਣਗੇ ਨਹੀਂ, ਤੇ ਇੱਥੇ ਤੇ ਪੁਜਾਰੀ ਦੀ ਗਰਦਨ ਵੱਢ ਕੇ ਲੈ ਜਾਣਗੇ। ਮਤਲਬ ਕਿ ਬੜਾ ਇਹਨੇ ਸ਼ਸ਼ੋਰਾਪਨ ਕੋਈ ਇੱਕ ਕੀਤਾ ਚੰਪਤ ਰਾਏ। ਆ ਤੁਹਾਨੂੰ ਮੈਂ ਕਿੰਨੀਆਂ ਗੱਲਾਂ ਤੇਰੀਆਂ ਦੱਸ ਦਿੱਤੀਆਂ ਨੇ। ਖੈਰ ਹੁਣ ਇਹਨੇ ਇੱਕ ਚੀਜ਼ ਹੋਰ ਕਹੀ ਕਿ ਇਹ ਜਿਹੜਾ ਰਾਮਾਨੰਦ ਸੰਪਰਦਾਇ ਆ ਬਈ ਉਹਨਾਂ ਦਾ ਲੈਣਾ ਦੇਣਾ ਹੈ, ਇਹ ਵੀ ਇੱਕ ਕਿੱਡੀ ਵੱਡੀ ਗੱਲ ਆ। ਹੁਣ ਦੇਖੋ ਬੜੀ ਉਪਾਧੀ ਵੱਡੀ ਹੁੰਦੀ ਹੈ ਸ਼ੰਕਰਾਚਾਰਿਆ ਦੀ ਜੀ। ਇਹ ਕਹਿੰਦਾ ਜੀ ਸ਼ੰਕਰਾਚਾਰਿਆ ਦੇ ਇੱਥੇ ਕੰਮ ਕੀ ਆ, ਇਹ ਤੇ ਜਿਹੜਾ ਮੰਦਰ ਦਾ ਸਾਰਾ ਕੰਮ ਕਰ ਰਿਹਾ ਉਹ ਹੈਗਾ ਰਾਮਾਨੰਦ ਸੰਪਰਦਾਇ ਦਾ। ਤਾਂ ਮਤਲਬ ਕਿ ਇਹ ਵਿਗਾੜ ਹੀ ਪੈ ਰਹੇ ਨੇ। ਤਾਂ ਹੁਣ ਹੋ ਕੀ ਰਿਹਾ ਵੇਖੋ, ਗੱਲ ਕੀ ਹੈ ਕਿ ਇਧਰੋਂ ਮਹੰਤ ਗੌਰੀ ਸ਼ੰਕਰ ਦਾਸ ਵਰਗੇ ਇਹਨਾਂ ਨੇ ਸਿੱਧੇ ਤੌਰ ਤੇ ਜਿਹੜੇ ਹੈਗੇ ਆ ਅਖਾੜਾ ਪ੍ਰੀਸ਼ਦ ਵਾਲੇ, ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਜੀ ਇਹ ਸ਼ੰਕਰਾਚਾਰੀਆ ਦੇ ਬੋਲ ਹੀ ਨਹੀਂ ਹੈ, ਇਹ ਅਸਲ ਦੇ ਵਿੱਚ ਇਹਨਾਂ 'ਚ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਬੋਲ ਰਹੇ ਲੋ। ਮਤਲਬ ਕਿ ਇੱਥੋਂ ਤੱਕ ਗੱਲਾਂ ਚੱਲ ਗਈਆਂ। ਜਿਹੜੇ ਇਹਨਾਂ ਦੇ ਅਧਿਆਤਮਕ ਗੁਰੂ ਕਹਿ ਲੋ ਜਾਂ ਕਹਿ ਲੋ ਕਿ ਬਹੁਤ ਵੱਡੇ ਆਗੂ ਆ, ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਤਾਂ ਇੱਧਰ ਜਿਵੇਂ ਇੱਕ ਹੋਰ ਕਹਿ ਰਹੇ ਸੀਗੇ ਨਰਮੋਈ ਅਖਾੜੇ ਵਾਲੇ, ਸੁਪਰੀਮ ਕੋਰਟ ਦੇ ਹੁਕਮ ਦੇ ਅਨੁਸਾਰ ਮੰਦਰ ਟਰਸਟ ਬਣਿਆ, ਉਹਦੇ ਵਿੱਚ ਮੈਂ ਵੀ ਮੈਂਬਰ ਆ। ਟਰਸਟ ਦੇ ਵਿੱਚ ਸਭ ਦਾ ਵਿਚਾਰ ਇੱਕ ਆ, ਟਰਸਟ ਜੋ ਨਿਰਣਾ ਲਵੇ ਉਹ ਹੀ ਮੰਨਣਯੋਗ ਹੈ। ਹੁਣ ਤੁਸੀਂ ਕਮਾਲ ਵੇਖੋ ਕਿ ਮੰਦਰ ਦੀ ਯਾਨੀ ਉਸਾਰੀ ਵਾਸਤੇ ਇੱਕ ਟਰਸਟ ਬਣਾਇਆ ਗਿਆ। ਇਹ ਵੱਖਰੀ ਗੱਲ ਹੈ ਕਿ ਇਹਨਾਂ ਨੇ ਟਰਸਟ ਬਣਾ ਦਿੱਤਾ ਆਪ ਦੇ ਬੰਦਿਆਂ ਦਾ, ਆਰਐਸਐਸ ਦੇ ਬੰਦਿਆਂ ਦਾ। ਤੇ ਟਰਸਟ ਦੇ ਵਿੱਚ ਜਿਹੜਾ ਬੈਠਾ ਨਰਮੋਈ ਅਖਾੜੇ ਵਾਲਾ ਮਹੰਤ ਦਨਿੰਦਰ ਦਾਸ, ਉਹ ਕਹਿ ਰਿਹਾ ਕਿ ਸ਼ੰਕਰਾਚਾਰਿਆ ਦਾ ਮਤਲਬ ਕਿ ਉਹਨਾਂ ਦਾ ਆਪਣਾ ਵਿਚਾਰ ਆ, ਜੋ ਟਰਸਟ ਕਹਿੰਦਾ ਉਹ ਮੰਨੋ। ਅੱਛਾ ਜੀ, ਇਹ ਕਮਾਲ ਦੀ ਗੱਲ ਆ। ਮਤਲਬ ਕਿ ਹਿੰਦੂ ਧਰਮ ਨੂੰ ਕਹਿ ਰਿਹਾ ਕਿ ਜੋ ਟਰਸਟ ਕਹਿ ਰਿਹਾ ਉਹ ਮੰਨੋ। ਮਤਲਬ ਕਿ ਇਹ ਕਮਾਲ ਦੀ ਗੱਲ ਹੈ। ਵੈਸੇ ਮਹੰਤ ਹਰੀਗਿਰੀ ਨੇ ਵਧੀਆ ਗੱਲ ਕਹੀ ਆ, ਜੂਨਾ ਖਾੜਾ ਨੇ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਹੈ ਕਿ ਪੁਰਾਣਾ ਜਿਹੜੇ ਪੁਰਾਣ ਹੁੰਦੇ ਆ ਸ਼ਾਸਤਰ ਜਾਂ ਜੋ ਧਰਮ ਦੇ, ਇਹ ਜਿਹੜੇ ਸ਼ੰਕਰਾਚਾਰੀ ਇਹ ਮਾਹਰ ਨੇ, ਉਹ ਬਈ ਸਾਡੇ ਵਾਸਤੇ ਮਤਲਬ ਕਿ ਬਹੁਤ ਆਦਰਯੋਗ ਨੇ। ਤਾਂ ਤੁਸੀਂ ਇਦਾਂ ਹੈ ਕਿ ਬੈਠ ਕੇ ਕੋਈ ਮੀਟਿੰਗ ਕਰਕੇ ਕੋਈ ਹੱਲ ਕੱਢੋ ਜੀ। ਅਜਿਹੇ ਵਾਤਾਵਰਣ ਦੇ ਵਿੱਚ ਅੱਗੇ ਕਿਵੇਂ ਵਧਾਂਗੇ। ਮਤਲਬ ਕਿ ਇਹ ਸਾਫ਼ ਹੈ, ਸਪਸ਼ਟ ਹੈ ਕਿ ਕਿਤੇ ਨਾ ਕਿਤੇ ਵਿਚਾਰਾਂ ਦਾ ਮਤਭੇਦ ਹੀ ਨਹੀਂ ਹੈ ਪ੍ਰਵੀਨ ਜੀ, ਵਿਚਾਰਾਂ ਦਾ ਮਤਭੇਦ ਹੀ ਨਹੀਂ ਹੈ। ਕਿਤੇ ਨਾ ਕਿਤੇ ਕਹਿ ਲਓ ਕਿ ਸਿਧਾਂਤਕ ਜਾਂ ਜੋ ਧਾਰਮਿਕ ਮਾਨਤਾਵਾਂ ਉਹਨਾਂ ਦਾ ਵੀ ਵਖਰੇਵਾਂ ਪੈ ਗਿਆ, ਤੇ ਨਾਲ ਇੱਕ ਪਾਸੇ ਵਿੱਚ ਹੁਣ ਸੰਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਿਆਸਤ ਬਣ ਗਈ। ਹਾਲਾਂਕਿ ਦੋ ਸ਼ੰਕਰਾਚਾਰਿਆ ਉਹ ਵਿਵਾਦ ਤੋਂ ਤਾਂ ਪਿੱਛੇ ਹਟ ਗਏ ਨੇ। ਜੀ ਜੀ, ਉਹਨਾਂ ਨੇ ਖੱਤ ਲਿਖੇ ਨੇ, ਬਕਾਇਦਾ ਲੈਟਰ ਜਾਰੀ ਕੀਤੇ ਨੇ, ਬਟ ਗੱਲ ਇਹ ਹੈ ਕਿ ਉਹਨਾਂ ਨੇ ਵੀ ਇਹ ਨਹੀਂ ਹਾਲੇ ਤੱਕ ਪੁਸ਼ਟੀ ਕੀਤੀ ਕਿ ਅਸੀਂ ਜਾ ਰਹੇ ਹਾਂ। ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਉਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ। ਜੇ ਤੁਸੀਂ ਨੈਸ਼ਨਲ ਨਿਊਜ਼ ਜਾ ਕੇ ਦੇਖੋਗੇ ਤਾਂ ਉਹਨਾਂ ਦੇ ਵਿੱਚ ਮੇਨ ਸਟ੍ਰੀਮ ਮੀਡੀਆ 'ਚ ਨਹੀਂ ਇਹ ਆਏਗਾ, ਜੋ ਚੈਨਲ ਵਗੈਰਾ ਪਵੇ ਨੇ ਜਾਂ ਜ਼ਿਆਦਾਤਰ ਜਿਹੜੇ ਆ ਵੈਬ ਵੂਬ ਹੁੰਦੇ ਚੱਲਦੇ ਅੱਜ ਕੱਲ ਇੰਟਰਨੈਟ ਤੇ। ਪਰ ਜਦੋਂ ਤੁਸੀਂ ਜਾ ਕੇ ਲੋਕਲ ਪੱਧਰ ਤੇ ਜਿਹੜੇ ਪੱਤਰਕਾਰ ਰਿਪੋਰਟ ਕਰਦੇ ਹੁੰਦੇ ਆ ਜਾਂ ਜਿਹੜੇ ਲੋਕਲ ਪੱਧਰ ਤੇ ਬੈਠੇ ਜਿਹੜੇ ਵਿਸ਼ਲੇਸ਼ਕ ਆ, ਜਦੋਂ ਉਹਨਾਂ ਦੀਆਂ ਗੱਲਾਂ ਸੁਣੋਗੇ ਤੇ ਜਿਹੜੇ ਫਿਰ ਨੈਸ਼ਨਲ ਲੈਵਲ ਦੇ ਬੰਦੇ ਉਹਨਾਂ ਨੂੰ ਕੋਟ ਕਰਦੇ ਆ, ਵਿਸ਼ਲੇਸ਼ਣ ਕਰਦੇ ਉਹਨਾਂ ਚੀਜ਼ਾਂ ਦਾ, ਤਾਂ ਫਿਰ ਪਤਾ ਲੱਗਦਾ ਕਿ ਕਿੰਨਾ ਇੱਕ ਤਰ੍ਹਾਂ ਨਾਲ ਗਹਿਰਾ ਗਿਆ ਵਿਵਾਦ ਜੀ। ਖੈਰ
ਆਮ ਆਦਮੀ ਪਾਰਟੀ ਤੇ ਭਾਰਦਵਾਜ ਸਾਹਿਬ ਤੇ ਇੱਥੋਂ ਤੱਕ ਕਹਿ ਰਹੇ ਸੀ ਕਿ ਜੇ ਅਸੀਂ ਸੱਤਾ 'ਚ ਹੁੰਦੇ ਨਾ, ਅਸੀਂ ਸ਼ੰਕਰਾਚਾਰੀਆ ਦੇ ਪੈਰਾਂ 'ਚ ਜਾ ਕੇ ਪੈ ਕੇ ਤੇ ਉਹਨਾਂ ਨੂੰ ਸੱਦ ਕੇ ਲੈ ਕੇ ਆਉਂਦੇ, ਮਨਾ ਕੇ ਲੈ ਆਉਂਦੇ। ਵੇਖੋ ਹੁਣ ਅੱਗੇ ਕੀ ਬਣਦਾ। ਇੱਧਰ ਜੇ ਆਪਾਂ ਵੇਖੀਏ ਹਨੂਮੰਤ ਜਿਹੜੇ ਪੀਠ ਤੇ ਆਚਾਰਿਆ ਹੈ, ਉਹ ਵੀ ਬੋਲੇ ਆ। ਉਹ ਕਹਿੰਦੇ ਕਿ ਨਿਰਾਸ਼ਾ ਦੇ ਚਲਦਿਆਂ ਕੁਝ ਲੋਕ ਜਿਹੜੇ ਆ ਉਹ ਵਿਰੋਧ ਕਰ ਰਹੇ ਆ। ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਲੋਕ ਨਰਿੰਦਰ ਮੋਦੀ, ਸੰਤਾਂ ਦੇ ਵਿੱਚ ਵੀ ਇਹੋ ਆ ਕਿ ਕੁਝ ਲੋਕ ਨਰਿੰਦਰ ਮੋਦੀ ਦੇ ਹੱਕ 'ਚ ਤਾਂ ਕੁਝ ਉਧਰ ਕਹਿ ਲਓ ਕਿ ਉਹ ਕਹਿੰਦੇ ਕਿ ਅਸੀਂ ਐਂਟੀ ਮੋਦੀ ਨਹੀਂ ਆ, ਪਰ ਅਸੀਂ ਐਂਟੀ ਸ਼ਾਸਤਰ ਵੀ ਨਹੀਂ ਹੋ ਸਕਦੇ ਜੀ। ਤਾਂ ਜੋ ਸ਼ਾਸਤਰਾਂ ਦੇ ਵਿੱਚ ਲਿਖਿਆ ਅਸੀਂ ਉਹਦੇ ਅਨੁਸਾਰ ਹੀ ਚੱਲਾਂਗੇ। ਜੀ ਜੀ। ਤੇ ਮੈਨੂੰ ਜੀ ਸੁਖਬੀਰ ਬਾਦਲ ਨੇ ਕੌਂਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਜੀ? ਦੇਖੋ, ਸੁਖਬੀਰ ਸਿੰਘ ਬਾਦਲ ਦਾ ਇਹ ਪ੍ਰੋਗਰਾਮ ਅੱਜ ਅਚਾਨਕ ਹੀ ਮੀਡੀਆ ਦੇ ਵਿੱਚ ਆਇਆ, ਸਾਰੇ ਹੀ ਹੈਰਾਨ ਸਨ। ਤੇ ਵਿਰਸਾ ਸਿੰਘ ਬਲਟੋਆ ਹੋਰਾਂ ਨੇ ਆ ਕੇ ਇਸ ਗੱਲ ਦੀ ਸ਼ਾਦੀ ਭਰੀ ਕਿ ਹਾਂ ਜੀ ਉਹ ਜਾ ਰਹੇ ਨੇ। ਤੇ ਯੂਐਸ ਦੇ ਕੋਈ ਸੰਬੰਧੀ ਸਾਹਿਬ ਆ, ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ। ਤੇ ਦੂਜੇ ਪਾਸੇ ਨਾਲ ਇਹ ਵੀ ਕਿਹਾ ਕਿ ਜੋ ਜਥੇਦਾਰ ਕੌਂਕੇ ਦੇ ਸਪੁੱਤਰ ਨੇ ਹਰੀ ਸਿੰਘ, ਉਹ ਤੇ ਸਾਡੀ ਪਾਰਟੀ 'ਚ ਮਤਲਬ ਕਿ ਸਰਗਰਮੀ ਕਰਦੇ ਆ, ਯਾਨੀ ਸਾਡੀ ਪਾਰਟੀ ਦੇ ਬੰਦੇ ਆ, ਅਸੀਂ ਜਾ ਰਹੇ ਹਾਂ। ਤਾਂ ਖੈਰ ਇਹ ਗਏ ਨੇ, ਜੋ ਗੱਲ ਕੈਮਰੇ ਦੇ ਸਾਹਮਣੇ ਆ ਕੇ ਜਥੇਦਾਰ ਕੌਂਕੇ ਦੇ ਸਪੁੱਤਰ ਨੇ ਕਹੀ ਆ, ਉਹ ਇਹੋ ਆ ਕਿ ਪ੍ਰਧਾਨ ਜੀ ਆ ਕੇ ਮਿਲੇ ਆ। ਉਹਨਾਂ ਨੇ ਕਿਹਾ ਕਿ ਜੋ ਚਲੋ ਠੀਕ ਨਹੀਂ ਹੋਇਆ ਉਹ ਤਾਂ ਮੰਨਦੇ ਆ, ਪਰ ਅੱਗੇ ਜੋ ਕੁਝ ਵੀ ਕਰ ਸਕਦੇ ਆ ਤੇ ਉਹ ਜ਼ਰੂਰ ਕਰਾਂਗੇ। ਮਤਲਬ ਕਿ ਇਹ ਗੱਲ ਤੇ ਉਹਨਾਂ ਨੇ ਆ ਕੇ ਕਹੀ ਆ ਕਿ ਕੁਝ ਚੀਜ਼ਾਂ ਠੀਕ ਨਹੀਂ ਗਈਆਂ। ਹਾਲਾਂਕਿ ਸੁਖਬੀਰ ਸਿੰਘ ਬਾਦਲ ਆਪਾਂ ਜੇ ਵੇਖੀਏ ਤਾਂ 98 ਦੇ ਵਿੱਚ ਵੀ ਸਰਗਰਮ ਰਾਜਨੀਤੀ 'ਚ ਆ ਚੁੱਕੇ ਸਨ। ਹਾਲਾਂਕਿ ਉਦੋਂ ਉਹ ਜ਼ਿਆਦਾਤਰ ਇੱਥੇ ਲੋਕਲ ਪੋਲਿਟਿਕਸ 'ਚ ਨਹੀਂ ਸੀ ਗਏ ਨੇ, ਪਰ ਮਤਲਬ ਕਿ ਉਹ ਪੋਲਿਟਿਕਸ ਦੇ ਵਿੱਚ ਆ ਗਏ ਸੀਗੇ। ਹੁਣ ਤੋਂ ਲੈ ਕੇ ਜੇ ਆਪਾਂ ਪਿੱਛੇ ਤੱਕ ਵੇਖੀਏ 96 ਤੱਕ ਉਹ ਆ ਗਏ ਸਨ। ਤਾਂ ਗੱਲ ਇਹ ਹੈ ਕਿ ਉਹਨਾਂ ਨੇ ਚਲੋ ਇਹ ਗੱਲ ਘੱਟੋ ਘੱਟ ਮੰਨੀ ਹੋਏਗੀ ਵੀ ਜੋ ਪਿੱਛੇ ਗਲਤੀਆਂ ਰਹਿ ਗਈਆਂ ਹੁਣ ਆਪਾਂ ਉਹਨਾਂ ਨੂੰ ਅੱਗੇ ਸੁਧਾਰਦੇ ਆ ਤੇ ਤੁਰਦੇ ਆ। ਚਲ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਕਿ ਕੌਣ ਜਾਂਦਾ ਕੌਣ ਨਹੀਂ ਜਾਂਦਾ, ਇਹ ਸਾਰਿਆਂ ਦੀ ਆਪਣੀ ਰਾਏ ਹੋ ਸਕਦੀ ਆ। ਕੋਈ ਕਿਸੇ ਦੇ ਘਰ ਜਾ ਸਕਦਾ ਬਈ, ਤੇ ਇਹ ਵੀ ਨਹੀਂ ਹੁੰਦਾ ਕਿ ਕੋਈ ਕਿਸੇ ਨੂੰ ਆਪਣੇ ਘਰ ਨਾ ਵੜਨ ਦੇਵੇ। ਜੀ ਜੀ। ਤੇ ਉਹ ਵੀ ਗੱਲ ਨਹੀਂ, ਮੈਂ ਤੇ ਇਹ ਵੀ ਕਹੂੰਗਾ ਕਿ ਜੇ ਕੁਝ ਬੰਦੇ ਇਹ ਸੋਚਣ ਕਿ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਘਰੇ ਚਲ ਗਿਆ, ਹੁਣ ਅਸੀਂ ਪਿੱਛੇ ਹਟ ਜਾਈਏ, ਤਾਂ ਫਿਰ ਤੁਹਾਡੀ ਮਨੁੱਖੀ ਅਧਿਕਾਰਾਂ ਪ੍ਰਤੀ ਜਿਹੜੀ ਸੋਚ ਆ ਤਾਂ ਮੈਨੂੰ ਲੱਗਦਾ ਠੀਕ ਨਹੀਂ। ਉਹ ਪਹੁੰਚ ਤੇ ਵੀ ਫਿਰ ਸਵਾਲ ਖੜੇ ਹੁੰਦੇ ਨੇ। ਜੀ ਜੀ। ਕਿਉਂਕਿ ਹੋ ਸਕਦਾ ਕੱਲ ਨੂੰ ਕੋਈ ਮਤਲਬ ਕਿ ਸੁਖਪਾਲ ਸਿੰਘ ਖਹਿਰਾ ਵਰਗਾ ਲੀਡਰ ਬਾਹਰ ਆ ਕੇ ਉਹ ਵੀ ਉਹਨਾਂ ਦੇ ਘਰ ਚਲ ਜਾਵੇ, ਤੇ ਪਰਸੋਂ ਨੂੰ ਹੋ ਸਕਦਾ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਵੀ ਚਲ ਜਾਵੇ। ਉਹ ਜਾਨ ਆਪਦੀ ਗੱਲ ਰੱਖਣ, ਪਰਿਵਾਰ ਨੇ ਕੀ ਵੇਖਣਾ ਕਿਵੇਂ ਵੇਖਣਾ ਉਹਨਾਂ ਦੀ ਮਰਜ਼ੀ ਆ, ਪਰ ਮਸਲਾ ਤੇ ਇਹ ਆ ਕਿ ਜੋ ਅੱਜ ਸਾਡੇ ਸਾਹਮਣੇ ਆ ਤੇ ਜੋ ਸਾਨੂੰ ਮਾਂਝੀ 'ਚ ਲੈ ਜਾ ਕੇ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਕਹਿਰ ਛੁੱਲਿਆ ਹੈ, ਤਾਂ ਸਾਨੂੰ ਤਾਂ ਘੱਟੋ ਘੱਟ ਉਹਦੀ ਗੱਲ ਜਿਹੜੀ ਉਹ ਕਰਦੇ ਰਹਿਣਾ ਚਾਹੀਦਾ ਕਿ ਗੱਲ ਨਿਆਂ ਦੀ ਹੋਵੇ। ਕੋਈ ਕਿੱਥੇ ਜਾਂਦਾ ਕੋਈ ਕਿੱਥੇ ਆਉਂਦਾ, ਹਾਂ ਸਵਾਲ ਉੱਥੇ ਹੁੰਦੇ ਰਹਿਣਗੇ। ਸਾਡੇ ਵਰਗਿਆਂ ਦਾ ਕੰਮ ਹੈ ਸਵਾਲ ਕਰਨਾ। ਜੀ ਜੀ। ਸੁਖਬੀਰ ਸਿੰਘ ਬਾਦਲ ਚਲੋ ਮੰਨਦੇ ਤਾਂ ਠੀਕ ਆ, ਪਰ ਗੱਲ ਇਹ ਆ ਕਿ ਜਿਹੜੇ ਤਰਕਾਂ ਤੇ ਇਹ ਉਤਰੇ ਹੋਏ ਸਨ, ਸਮੇਤ ਵਲਟੋਆ ਸਾਹਿਬ ਸਿਆਣੇ ਬਿਆਣੇ ਲੀਡਰ ਆ, ਬੰਟੀ ਰਮਾਨਾ, ਸਾਰੇ ਇਹ ਜਿਹੜੇ ਉਹ ਰਿਪੋਰਟ ਨੂੰ ਲੈ ਕੇ ਤਰਕਾਂ ਤੇ ਉਤਰੇ ਹੋਏ ਸਨ, ਇਹਨਾਂ ਤੇ ਤਰਕਾਂ ਦੀਆਂ ਧੱਜੀਆਂ ਸਿਰਫ ਇੱਕੋ ਗੱਲ ਉਡਾਉਂਦੀ ਹੈ ਕਿ ਤੁਸੀਂ FIR ਕਿਉਂ ਨਹੀਂ ਕਰਵਾ ਸਕੇ ਆਪਣੇ ਰਾਜ 'ਚ। ਤੁਸੀਂ 2 ਕੇਸਾਂ 'ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੁਲਿਸ ਨੇ ਚੁੱਕ ਕੇ ਮਾਰਿਆ ਹੋਵੇ ਤੇ ਤੁਹਾਡੇ ਕਾਗਜ਼ਾਂ 'ਚ ਭਗੌੜੇ ਲਿਖਿਆ ਹੋਵੇ, ਇਹ ਤੁਸੀਂ ਬਰਦਾਸ਼ਤ ਕਰਦੇ ਹੋ? ਜੀ ਬਿਲਕੁਲ ਬਿਲਕੁਲ। ਮਤਲਬ ਤੁਹਾਡੇ ਤੋਂ ਇੰਨਾ ਵੀ ਨਹੀਂ ਸਰਿਆ ਕਿ ਤੁਸੀਂ ਸਬੂਤ ਇਕੱਠੇ ਕਰਕੇ ਐਟਲੀਸਟ ਉਹ ਚੀਜ਼ ਤੇ ਜਿਹੜੀ ਹੈ ਉਹ ਭਗੌੜੇ ਵਾਲੇ ਕਾਗਜ਼ ਤੇ ਪੜਵਾਓ। ਮੈਂ ਸਟੇਟਸ ਰਿਪੋਰਟ ਜਿਹੜੀ ਇਹਨਾਂ ਨੇ ਦਾਖਲ ਕੀਤੀ ਹੈ, ਕਿਉਂਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਜੋ ਸਟੇਟਸ ਰਿਪੋਰਟ ਮੰਗੀ ਹੈ, ਸਟੇਟਸ ਰਿਪੋਰਟ ਆ ਗਈ ਆ। 6 ਕੇਸ ਕੁੱਲ ਦਰਜ ਸਨ, ਜਿਹਦੇ ਚੋਂ ਇੱਕ ਸ਼ਾਇਦ ਬਰੀ ਹੋ ਗਿਆ, ਇੱਕ ਵੱਜ ਗਿਆ ਸੀਗਾ। 2 ਕੇਸਾਂ ਦੀ ਜਿਹੜੀ ਸਟੇਟਸ ਰਿਪੋਰਟ ਕਲੀਅਰ ਨਹੀਂ ਹੈ, ਤੇ 2 ਕੇਸ ਜਿਹੜੇ ਦੋਨਾਂ 'ਚ ਭਗੌੜੇ ਨੇ ਜਥੇਦਾਰ। ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਕਿ ਜਿੱਦਣ ਕਾਗਜ਼ ਨਿਕਲੇ ਆ ਉਹ ਆਪਣੇ ਕੋਲ ਸੀਗੇ ਕਾਗਜ਼, ਉਤਨੇ ਲੀਕ ਹੋਏ ਕਾਗਜ਼ ਜਨਤਕ ਹੋਏ, ਉਹ ਆਪਣੇ ਕੋਲ ਪਹਿਲਾਂ ਹੀ ਆ ਗਏ ਸਨ ਦੁਪਹਿਰ ਤੋਂ ਪਹਿਲੇ। ਸੋ ਗੱਲ ਇਹ ਆ ਕਿ ਉਹ FIR ਵੀ ਜਿਹੜੀ ਜਥੇਦਾਰ ਗੁਰਦੀਪ ਸਿੰਘ ਕੌਂਕੇ ਤੇ ਕੱਟੀ ਗਈ ਆ, ਜਿਹਦੇ ਵਿੱਚ ਅਰੈਸਟ ਹੋਈ ਆ, ਉਹਦੀ ਕਾਪੀ ਵੀ ਆ ਗਈ ਸੀਗੀ ਆਪਣੇ ਕੋਲ।
ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੋਇਆ, ਕਿ ਉਹ ਤੁਹਾਡੇ ਕਾਗਜ਼ਾਂ ਤੋਂ, ਤੁਹਾਡੀ ਪਹੁੰਚ ਤੋਂ ਬਾਹਰ ਸੀ ਤੁਹਾਡੀ ਸਰਕਾਰ 'ਚ ਹੁੰਦਿਆਂ? ਹੂੰ, ਹੂੰ, ਸੋ ਸਵਾਲ ਆਪਦੀ ਥਾਂ ਤੇ ਹੁੰਦੇ ਰਹਿਣਗੇ। ਹੂੰ, ਚਲੋ ਮਿਲਣਾ ਮਿਲਾਉਣਾ ਆਪਦੀ ਥਾਂ ਤੇ, ਪਰ ਮੈਂ ਕਹਿੰਦਾ ਕਿ ਨਿਆਂ ਦੀ ਗੱਲ ਜਿਹੜੀ ਉਹ ਹੁੰਦੀ ਰਹਿਣੀ ਚਾਹੀਦੀ ਹੈ। ਤੇ ਚੰਗਾ ਕਦਮ ਭਗਵੰਤ ਮਾਨ ਸਰਕਾਰ ਨੇ ਪੁੱਟਿਆ ਕਿ ਸਟੇਟਸ ਰਿਪੋਰਟ ਜਿਹੜੀ ਆ ਉਹ ਇਹਨਾਂ ਨੇ ਹਾਸਲ ਕਰ ਲਈ ਆ। ਪਰ ਇਹ ਆ ਕਿ ਸਟੇਟਸ ਰਿਪੋਰਟ ਹਾਸਲ ਕਰਕੇ ਉਹ ਅੱਗੇ ਵਧਦੇ ਆ ਕਿ ਨਹੀਂ, ਇਹਦੇ ਤੇ ਨਿਗਾਹ ਰਹਿ ਗਈ ਹੁਣ ਤੱਕ। ਚਲੋ ਠੀਕ ਹੈ, ਉਹਨਾਂ ਨੇ ਬੋਝ ਕੇ ਜੇ ਸਟੇਟਸ ਰਿਪੋਰਟ ਮੰਗਾ ਲਈ ਸਾਰੇ ਕੇਸਾਂ ਦੀ, ਉਹ ਦੇਖਣਗੇ ਹੁਣ ਅੱਗੇ ਕੀ ਕੀਤਾ ਜਾ ਸਕਦਾ, ਮਰਜ਼ੀ ਉਹਨਾਂ ਦੀ ਹੈ। ਪਰ ਮੇਰਾ ਮੰਨਣਾ ਹੈ ਕਿ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹ, ਕਿਉਂਕਿ ਕੁਝ ਦੋਸ਼ੀ ਹਾਲੇ ਹੈਗੇ ਨੇ ਜਿਉਂਦੇ ਜਾਗਦੇ ਆ। ਜੇ 5-10 ਸਾਲ ਹੋਰ ਪੈ ਗਏ ਤੇ ਉਹਨਾਂ ਦੇ ਵਿੱਚੋਂ ਵੀ ਅੱਧ ਪਚੱਧੇ ਕੁਦਰਤੀ ਨਿਜ਼ਾਮ ਅਨੁਸਾਰ ਚਲੇ ਜਾਣਗੇ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਸਿੱਧੂ ਦੀ ਅਸੈਸਮੈਂਟ ਦਾ ਰੌਲਾ ਕਹਿੰਦੇ ਹਾਈ ਕੋਰਟ ਪਹੁੰਚ ਗਏ ਜੀ। ਅੱਜ ਕੱਲ ਸਿੱਧੂ ਦੀਆਂ ਅਸੈਸਮੈਂਟਾਂ ਲੱਗਦੀਆਂ ਕਿ ਕੀ ਕਰੇਗਾ। ਤੇ ਵੇਖੋ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਅਸੈਸਮੈਂਟ ਦਾ ਰੌਲਾ ਕੋਈ ਨਵਾਂ ਨਹੀਂ ਹੈ, ਬਹੁਤ ਪੁਰਾਣਾ ਸਾਲਾਂ ਬੱਧੀ ਹੈ। ਇਹ ਬਹੁਤ ਆਪਾਂ ਕਹੀਏ ਕਿ ਬਹੁਤ ਲੰਮੇ ਸਮੇਂ ਤੋਂ ਚੱਲਦਾ ਆਇਆ ਹੈ। ਤਾਂ ਗੱਲ ਇਹ ਹੈ ਕਿ ਇਹਦੇ ਵਿੱਚ ਮਸਲਾ ਇਹ ਸੀਗਾ ਕਿ 21 ਚ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀਗੀ, 22 ਚ ਉਹਦਾ ਨਿਬੇੜਾ ਕਰ ਦਿੱਤਾ ਗਿਆ ਸੀਗਾ। ਇਨਕਮ ਟੈਕਸ ਡਿਪਾਰਟਮੈਂਟ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਇਹਦੇ ਤੇ ਨਜ਼ਰਸਾਨੀ ਕਰੋ। ਤੇ ਜਦੋਂ ਹੁਣ ਇਹ ਨਜ਼ਰਸਾਨੀ ਦੀ ਵਾਰੀ ਆਈ ਆ, ਇਹਨਾਂ ਨੇ ਫੇਰ ਜਾ ਕੇ ਪਟੀਸ਼ਨ ਪਾਈ ਆ, ਕਿਉਂਕਿ ਇਹਨਾਂ ਨੇ ਕਿਹਾ ਕਿ ਜਿਹੜੀ 16-17 ਦੇ ਵਿੱਚ ਇਹਨਾਂ ਨੇ ਇਨਕਮ ਟੈਕਸ ਦੀ ਰਿਟਰਨ ਭਰੀ ਸੀ, ਉਹਦੇ ਚ ਜਿਹੜੀ ਇਹਨਾਂ ਨੇ ਆਪਣੀ ਇਨਕਮ ਦੱਸੀ ਸੀ 9,60,28,470 ਸੀ। ਠੀਕ ਹੈ ਜੀ। ਤੇ 19 ਅਕਤੂਬਰ 2016 ਨੂੰ ਜਮ੍ਹਾਂ ਵੀ ਕਰਵਾ ਦਿੱਤਾ ਗਿਆ। ਇਨਕਮ ਟੈਕਸ ਡਿਪਾਰਟਮੈਂਟ ਨੇ 13 ਮਾਰਚ 2019 ਨੂੰ ਸਾਨੂੰ ਸੂਚਿਤ ਕੀਤਾ ਕਿ ਇਸ ਦੌਰਾਨ ਇਹਨਾਂ ਦੀ ਜਿਹੜੀ ਆਮਦਨ ਹੈ 13,19,66,530 ਰੁਪਏ ਸੀ। ਤੇ ਇਸ ਤਰ੍ਹਾਂ ਮਹਿਕਮੇ ਨੇ 3,53,38,067 ਰੁਪਏ ਹੋਰ ਜੋੜ ਦਿੱਤੇ। ਤਾਂ ਸਿੱਧੂ ਨੇ ਕਿਹਾ ਕਿ ਇਹਨਾਂ ਦੀ ਅਸੈਸਮੈਂਟ ਗਲਤ ਹੈ। ਤਾਂ ਤੁਹਾਨੂੰ ਜੋ ਕਿਹਾ ਸੀਗਾ ਤੁਸੀਂ ਰਿਵੀਜ਼ਨ ਵਾਸਤੇ ਕਿਹਾ ਸੀਗਾ, ਪਰ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ, ਰਿਵੀਜ਼ਨ ਸਾਡੀ ਖਾਰਜ ਕਰ ਦਿੱਤੀ। ਤਾਂ ਯਾਨੀ ਮੁੜ ਤੋਂ ਇਹ ਮਾਮਲਾ ਜਿਹੜਾ ਉਹ ਚਲੇ ਗਿਆ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਨੇ ਹੁਣ ਜਵਾਬ ਮੰਗਿਆ। ਤਾਂ ਜਵਾਬ ਆਬਵੀਅਸ ਹੈ ਕਿ ਜਿਹੜਾ ਕੇਂਦਰ ਸਰਕਾਰ ਹੈ ਜਾਂ ਕਹਿ ਲਓ ਕਿ ਇਨਕਮ ਟੈਕਸ ਡਿਪਾਰਟਮੈਂਟ ਹੈ, ਉਹਦੇ ਤੋਂ ਮੰਗਿਆ ਗਿਆ ਹੈ। ਪੰਜਾਬ ਸਰਕਾਰ ਦਾ ਤੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ ਨਾ। ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅਗਾਂਹ ਕਹਾਣੀ ਕਿੱਧਰ ਨੂੰ ਜਾਂਦੀ ਆ। ਪਰ ਅਸਲ 'ਚ ਇਹ ਇੱਕ ਨਾ ਝੋਲ ਆ ਜਿਹੜੀ ਮੈਨੂੰ ਪਤਾ, ਕਿਉਂਕਿ ਉਦੋਂ ਵੀ ਅਸੀਂ ਖਬਰਾਂ ਕਰਦੇ ਰਹੇ ਹਾਂ। ਇਹ ਅਸਲ ਦੇ ਵਿੱਚ ਕੀ ਆ ਕਿ ਉਦੋਂ ਹੁੰਦੇ ਸਨ ਇੱਕ ਸ਼ੋਅ ਦੇ ਵਿੱਚ ਕੰਮ ਕਰਦਾ ਹੈ, ਹੋਇਆ ਕਿ ਫਿਰ ਇਹ ਪੰਜਾਬ ਦੀ ਐਕਟਿਵ ਪੋਲਿਟਿਕਸ ਦੇ ਵਿੱਚ ਪਰਤਾ ਹੈ। ਯਾਨੀ 16 ਨੂੰ ਇਹਨਾਂ ਨੇ ਜਮ੍ਹਾਂ ਕਰਾਈ ਹੈ ਨਾ, ਮੈਂ ਬੋਲ ਕੇ ਹਟਿਆ ਜਿਹੜੀ ITR, ਤਾਂ ਉਦੋਂ ਹੀ ਤੁਹਾਨੂੰ ਪਤਾ ਇਲੈਕਸ਼ਨ ਤੋਂ ਠੀਕ ਪਹਿਲਾਂ ਇਹ ਆ ਗਏ ਸਨ ਵਾਪਸ ਪੰਜਾਬ। ਤਾਂ ਉਸ ਵੇਲੇ ਕੀ ਹੋਇਆ ਸੀ, ਜਿਹੜਾ ਸ਼ੋਅ ਕਰ ਰਹੇ ਸੀਗੇ, ਤਾਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਇਹ ਉਸ ਟਾਈਮ ਸਿੱਧੂ ਵੱਲ ਐਡਵਾਂਸ ਪੈਸਾ ਆਇਆ ਹੋਇਆ ਸੀਗਾ। ਠੀਕ ਹੈ। ਸਿੱਧੂ ਵੱਲ ਜਿਹੜਾ ਐਡਵਾਂਸ ਪੈਸਾ ਆਇਆ ਸੀਗਾ, ਸਿੱਧੂ ਨੇ ਉਸ ਕੰਪਨੀ ਨੂੰ, ਜਾਨੀ ਜੋ ਕਲਰਸ ਤੇ ਸ਼ਾਇਦ ਚੱਲਦਾ ਸੀਗਾ ਚੈਨਲ, ਉਸ ਕੰਪਨੀ ਨੂੰ ਪੈਸੇ ਵਾਪਸ ਕਰ ਦਿੱਤੇ ਸੀਗੇ। ਜਿਹੜੇ ਉਹ ਪੈਸੇ ਵਾਪਸ ਕਰ ਦਿੱਤੇ ਸਨ, ਮਤਲਬ ਕਿ ਉਹਦਾ ਰੌਲਾ ਹੈ, ਉਹ ਸਿੱਧੂ ਦੀ ਇਨਕਮ ਵਿਖਾਏ ਜਾ ਰਹੇ ਆ। ਇਹ ਕਹਿੰਦੇ ਕਿ ਜਦ ਮੈਂ ਪੈਸੇ ਵਾਪਸ ਹੀ ਕਰ ਦਿੱਤੇ ਫਿਰ ਮੈਂ ਦੇਣਦਾਰ ਕਾਹਦਾ। ਜੀ। ਤੇ ਗੱਲ ਕਰੀਏ ਡੇਰਾ ਬਿਆਸ ਦੀ, ਡੇਰਾ ਬਿਆਸ ਤੇ ਕਹਿੰਦੇ ਜਾਇਦਾਦ ਦੱਬਣ ਦੇ ਦੋਸ਼ ਲੱਗੇ ਜੀ। ਨਹੀਂ, ਇਹ ਤਾਂ ਕੋਈ ਨਵੇਂ ਨਹੀਂ ਹੈਗੇ, ਤੇ ਬੜੇ ਪੁਰਾਣੇ ਨੇ। ਇਨਫੈਕਟ ਕਿ ਇੱਕ ਗੁਰੂ ਘਰ ਦਾ ਵੀ ਮਾਮਲਾ ਬੜੈਚ ਪਿੰਡ, ਤੇ ਸਿਮਰਨਜੀਤ ਸਿੰਘ ਮਾਨ ਮਿਲੇ ਵੀ ਨੇ, ਮਿਲਦੇ ਵੀ ਅਕਸਰ, ਦਾਦੂਵਾਲ ਸਾਹਿਬ ਵੀ ਮਿਲਦੇ ਆ ਇੱਥੇ, ਤਾਂ ਕਹਿ ਲਈਏ ਕਿ ਰਾਹੁਲ ਗਾਂਧੀ ਵੀ ਮਿਲਦੇ ਆ ਇਹਨਾਂ ਨੂੰ। ਹਾਂਜੀ, ਮੈਂ ਕਿਹਾ ਰਾਜਨਾਥ ਤੋਂ ਲੈ ਕੇ ਅਮਿਤ ਸ਼ਾਹ, ਮੋਦੀ ਸਾਹਿਬ ਸਾਰੇ ਮਿਲਦੇ ਆ। ਹਾਂਜੀ, ਭਾਗਵਤ ਸਾਰੇ ਮਿਲਦੇ ਆ, ਸਾਰੇ ਆਉਂਦੇ ਨੇ, ਉਹਨਾਂ ਦੇ ਡੇਰੇ 'ਚ ਆਉਂਦੇ ਨੇ। ਕਦੇ ਤਾਂ ਨਹੀਂ ਤਾਂ ਹੁਣ ਤੱਕ ਤੇ ਇਹ ਬਾਬੇ ਦੇ ਖਿਲਾਫ ਜਾਂਚ ਪੜਤਾਲ ਬਹੁਤ ਗਾਂਹ ਵੱਧ ਜਾਣੀ ਸੀ, ਕਿਉਂਕਿ ਤੇ ਭਣੇਵਿਆਂ ਦਾ ਰੌਲਾ ਜਿਹੜਾ ਸਿੱਧਾ ਇਹਨਾਂ ਦੇ ਨਾਲ ਤੇ ਜੁੜਦਾ ਸੀਗਾ, ਰੈਲੀ ਗੇਅਰ ਵਾਲਾ। ਸਾਨੂੰ ਤੇ ਪਤਾ ਹੁਣ ਸਾਰੀਆਂ ਕਹਾਣੀਆਂ ਦਾ। ਖੈਰ ਚਲੋ, ਜਿਵੇਂ ਕਿਸੇ ਦਾ ਚੱਲਦਾ ਬਈ। ਪਰ ਇਹਦੇ ਵਿੱਚ ਕੀ ਆ ਕਿ ਇਹ ਮਾਮਲਾ ਜਿਹੜਾ ਹਾਈ ਕੋਰਟ ਪਹੁੰਚ ਗਿਆ, ਹਾਈ ਕੋਰਟ ਦੇ ਵਿੱਚ ਇਸ ਕਰਕੇ ਪਹੁੰਚ ਗਿਆ, ਬਲਦੇਵ ਸਿੰਘ ਸਿਰਸਾ ਬਹੁਤ ਲੰਮੇ ਸਮੇਂ ਤੋਂ ਲੜਾਈ ਲੜ ਰਹੇ। ਬਲਦੇਵ ਸਿੰਘ ਸਿਰਸਾ ਨੂੰ ਸਾਰੇ ਜਾਣਦੇ ਹੋਣਗੇ ਕਿ ਇਹ ਧਾਰਮਿਕ ਲੀਡਰ ਵੀ ਹੈਗੇ ਆ, ਇਹ ਕਿਸਾਨ ਆਗੂ ਵੀ ਹੈਗੇ, ਆਲਰਾਊਂਡਰ ਹੀ ਆ ਬੰਦੇ ਲੀਡਰੀ ਦੇ ਵਿੱਚ, ਤੇ ਨਾਲ ਇਹ ਐਕਟਿਵਿਜ਼ਮ ਵੀ ਇਸ ਤਰ੍ਹਾਂ ਦਾ ਕਰਦੇ ਆ। ਤਾਂ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਹੈ ਨੋਟਿਸ ਇਸ ਮਾਮਲੇ ਦੇ ਵਿੱਚ
ਦੇ ਦਿੱਤਾ ਗਿਆ, ਇਹਨਾਂ ਨੂੰ ਜਵਾਬ ਜਿਹੜਾ ਉਹ ਦੇਣਾ ਪਏਗਾ। ਇਹਨਾਂ ਨੇ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਨੇ ਕਾਫੀ ਜ਼ਿਆਦਾ ਕਬਜ਼ਾ ਕੀਤਾ ਹੋਇਆ, ਖਾਸ ਤੌਰ ਤੇ ਵੜੈਚ ਪਿੰਡ ਜਿਹਦਾ ਮੈਂ ਜ਼ਿਕਰ ਕੀਤਾ ਸੀ। ਲਓ ਉਹਦੇ ਇਹਦੇ ਵਿੱਚ ਵੀ ਉਹੀ ਲਿਖਿਆ ਵੜੈਚ ਪਿੰਡ ਦੇ ਵਿੱਚ, ਤੇ ਕਾਫੀ ਕਬਜ਼ਾ ਕੀਤਾ ਹੋਇਆ, ਤੇ ਇਹਦੇ ਤੇ ਜਿਹੜੀ ਮਾਈਨਿੰਗ ਹੈ ਉਹ ਵੀ ਹੁੰਦੀ ਆ। ਇਸ ਤੋਂ ਇਲਾਵਾ ਇੱਕ ਮਿਸਾਲ ਇਹਦੇ ਵਿੱਚ ਦਿੱਤੀ ਗਈ ਆ ਕਿ 2 ਕਿਲੋਮੀਟਰ ਤੱਕ ਬਿਆਸ ਦਾ ਜਿਹੜਾ ਉਹ ਰਸਤਾ ਬਦਲਿਆ, ਤੇ ਜਿਹਦੇ ਨਾਲ 2500 ਕਿੱਲਾ ਖੇਤੀਯੋਗ ਜਿਹੜੀ ਜ਼ਮੀਨ ਸੀਗੀ ਉਹ ਪ੍ਰਭਾਵਿਤ ਹੋਈ ਆ। ਤਾਂ ਕਾਫੀ ਵੱਡਾ ਗਰਾਊਂਡ ਆ ਇਹਦੇ ਵਿੱਚ। ਤਾਂ ਪੰਜਾਬ ਸਰਕਾਰ ਹੁਣ ਦੇਖੋ ਗੱਲ ਤੇ ਵੋਟਾਂ ਵਾਲੀ ਆ ਨਾ, ਇਹ ਡੇਰਾ ਖੁੱਲੇ ਰੂਪ ਦੇ ਵਿੱਚ ਕਿਸੇ ਦਾ ਸਮਰਥਨ ਨਹੀਂ ਕਰਦਾ, ਪਰ ਇਹ ਡੇਰੇ ਦੀ ਖਾਸੀਅਤ ਹੈ ਨਾਰਾਜ਼ ਨਹੀਂ ਕਿਸੇ ਨੂੰ ਕਰਦਾ। ਇੱਥੇ ਰਾਹੁਲ ਗਾਂਧੀ ਵੀ ਆਏਗਾ, ਭਾਗਵਤ ਵੀ ਆਏਗਾ, ਇੱਥੇ ਕੇਜਰੀਵਾਲ ਵੀ ਆਏਗਾ, ਪਰ ਇਹ ਕਿਸੇ ਨੂੰ ਖੁੱਲੇ ਰੂਪ ਚ ਨਹੀਂ ਕਰਦੇ। ਇੱਥੇ ਮਜੀਠੀਆ ਸਾਹਿਬ ਤੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ, ਮਤਲਬ ਕਿ ਸਾਰਿਆਂ ਨੂੰ ਜੋ ਵੀ ਇੱਥੇ ਆਏਗਾ ਸਾਰਿਆਂ ਨੂੰ ਨਾਰਾਜ਼ ਨਹੀਂ ਕੀਤਾ ਜਾਂਦਾ, ਸਾਰਿਆਂ ਨੂੰ ਕੁਛ ਨਾ ਕੁਛ ਮਿਲਦਾ ਹੀ ਆ। ਖੈਰ ਪੰਜਾਬ ਸਰਕਾਰ ਵੋਟਾਂ ਤੋਂ ਪਹਿਲਾਂ ਕੀ ਨਾਰਾਜ਼ਗੀ ਇਹਨਾਂ ਦੀ ਸੇ ਰਹੀ, ਪਰ ਸਭ ਤੋਂ ਵੱਡੀ ਗੱਲ ਇੱਥੇ ਇਹ ਆ ਕਿ ਜਿਹੜਾ ਦੋਸ਼ ਲੱਗਦਾ, ਦੋਸ਼ ਇਹ ਵੀ ਨਹੀਂ, ਚਲੋ ਹੋਰ ਦੱਸ ਦੇਣਾ ਤੁਹਾਨੂੰ ਮੈਂ, ਇੱਥੇ ਬਿਆਸ ਦੇ ਵਿੱਚ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਇੱਕ ਅਸਲਾ ਡਿਪੂ ਬਣਿਆ ਸੀਗਾ ਫੌਜ ਦਾ। ਠੀਕ ਹੈ ਜੀ। ਉਹਦੀ ਹਦੂਦ ਦੇ ਵਿੱਚ 1000 ਗਜ ਦੇ ਜਿੱਥੇ ਅਸਲਾ ਡਿਪੂ ਹੋਏਗਾ ਨਾ, ਤੁਹਾਨੂੰ ਦੱਸ ਦੇਣਾ ਜਾਣਕਾਰੀ ਵਾਸਤੇ, 1000 ਗਜ ਦੇ ਵਿੱਚ ਕੋਈ ਉਸਾਰੀ ਨਹੀਂ ਹੋ ਸਕਦੀ, ਤੇ ਸਭ ਤੋਂ ਜ਼ਿਆਦਾ ਉਸਾਰੀਆਂ ਇੱਥੇ ਹੋਈਆਂ। ਈਵਨ ਦੈਟ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਕਿਉਂਕਿ ਇਹਨਾਂ ਦੀ ਬਾਉਂਡਰੀ ਜਿਹੜੀ ਸੀ ਉਹ ਹੀ ਉਸ ਹਦੂਦ ਦੇ ਵਿੱਚ ਸੀ, ਜਾ ਵੜੀ ਸੀ ਕਬਜ਼ੇ ਚ। ਜੀ ਜੀ ਜੀ। ਹਾਈ ਕੋਰਟ ਨੇ ਆਰਡਰ ਕੀਤਾ ਬਕਾਇਦਾ, ਪਤਾ ਨਹੀਂ ਉਹ ਢਾਈ ਗਈ ਕਿ ਨਹੀਂ ਢਾਈ ਗਈ। ਸੋ ਉਹ 1000 ਗਜ ਦੇ ਵਿੱਚ ਉਸਾਰੀਆਂ। ਤੇ ਜਿਹੜਾ ਡੇਰਾ ਸਿਰਸਾ ਹੈ, ਡੇਰਾ ਸਿਰਸਾ ਦੇ ਲਾਗੇ ਬੰਨੇ ਦੀ ਜ਼ਮੀਨ ਵੀ ਸਾਰੀ ਇਸ ਤਰ੍ਹਾਂ ਹੀ ਗਈ ਹੈ, ਕਿਸੇ ਨੇ ਵੇਚੀ, ਕਿਸੇ ਦੇ ਬਸ ਅਗਲਾ ਛੱਡਾ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹ ਅੱਜ ਦੀਆਂ ਨਹੀਂ, ਬਹੁਤ ਲੰਬੇ ਸਮੇਂ ਤੋਂ ਸੁਣਦੇ ਆਏ ਆ ਚਰਚਾ ਦੇ ਵਿੱਚ। ਜ਼ਰੂਰੀ ਆ ਕਿ ਪੰਜਾਬ ਸਰਕਾਰ ਇਹਦੇ ਤੇ ਵਧੀਆ ਢੰਗ ਦੀ ਕੋਈ ਜਾ ਕੇ ਉੱਥੇ ਰਿਪੋਰਟ ਪੇਸ਼ ਕਰੇ। ਜੀ ਜੀ। ਤੁਸੀਂ ਨਾ ਸਿਰਸਾ ਸਾਹਿਬ ਦਾ ਜ਼ਿਕਰ ਕੀਤਾ ਮਿੰਟੂ ਜੀ, ਇੱਕ ਵਾਰੀ ਨਾ ਧਰਨਾ ਲੱਗਿਆ ਹੋਇਆ ਸੀ, ਕਿਸਾਨਾਂ ਨੇ ਧਰਨਾ ਲਾਇਆ ਸੀ ਇਹਨਾਂ ਦੇ ਨਜਾਇਜ਼ ਕਬਜ਼ਿਆਂ ਦੇ ਵਿਰੁੱਧ, ਕੋਈ ਉਸ ਇਲਾਕੇ ਦੇ ਵਿੱਚ ਹੀ, ਤੇ ਉਹ ਅਫਸਰ ਉਹਨਾਂ ਧਰਨਾ ਚੁਕਾਉਣ ਆਏ ਤੇ ਉਹ ਗੱਲਬਾਤ ਕਰ ਰਹੇ ਸੀਗੇ, ਨੈਗੋਸੀਏਸ਼ਨ ਕਰ ਰਹੇ ਸੀਗੇ, ਤੇ ਇੱਕ ਅਫਸਰ ਥੋੜਾ ਤਲਖ ਹੋ ਗਿਆ, ਉਹ ਕਹਿੰਦਾ ਫਿਰ ਨਹੀਂ ਤਾਂ ਅਸੀਂ ਠਾ ਦਿਆਂਗੇ, ਤੁਸੀਂ ਉੱਠ ਜਾਓ ਸੜਕ ਤੋਂ, ਨਹੀਂ ਤਾਂ ਅਸੀਂ ਠਾ ਦਿਆਂਗੇ। ਉਹ ਸਿਰਸਾ ਸਾਹਿਬ ਉਹਨੂੰ ਕਹਿੰਦੇ ਠਾ ਤਾਂ ਮੋਦੀ ਨਹੀਂ ਸਕਿਆ, ਤੂੰ ਖਿਹੜੇ ਬਾਗ ਦੀ ਮੂਲੀ। ਸੋ ਉਹ ਧੜਾਲੇਦਾਰ ਕਦੇ ਅੜ ਜਾਂਦੇ, ਪਿੱਛੇ ਜੇ ਬੈਠੇ ਸਨ ਉੱਥੇ ਨਾ ਬੈਠੇ ਸੀਗੇ। ਜੀ। ਸੋ ਧੜਾਲੇਦਾਰ ਇਹ ਬਹੁਤ ਲੰਬੇ ਸਮੇਂ ਤੋਂ ਮਤਲਬ ਕਿ ਡੇਰਾ ਬਿਆਸ ਦੇ ਵਿਰੁੱਧ ਇਸ ਚੀਜ਼ ਦੇ ਐਕਟੀਵਿਜ਼ਮ ਕਰ ਰਹੇ ਆ। ਬਿਲਕੁਲ। ਤੇ ਡੇਰੇ ਸਿਰਸੇ ਵਾਲਾ ਤਾਂ ਫਿਰ ਤੁਸੀਂ ਦੱਸ ਹੀ ਦਿੱਤਾ, ਉਹ ਕਹਿੰਦੇ ਵੀ ਜਾਂ ਤਾਂ 2 ਆਪਸ਼ਨ ਆ, ਜਾਂ ਤਾਂ ਪੈਸੇ ਲੈ ਲਓ, ਨਹੀਂ ਤਾਂ ਦੱਬਦਾ ਸੀ ਲੈਣੀ ਹੈ ਜ਼ਮੀਨ। ਉਹ ਤਾਂ ਫਿਰ ਉਹਨਾਂ ਨੇ ਤਾਂ ਆਪਸ਼ਨ ਹੀ 2 ਦਿੱਤੇ। ਨਹੀਂ, ਉਹ ਤਾਂ ਕੁਝ ਵੀ ਨਹੀਂ, ਉਹ ਤਾਂ ਜਦੋਂ ਭੀੜ ਚੰਗੀ ਹੁੰਦੀ ਹੈ ਕਿੱਲੇ ਦੇ ਵਿੱਚ ਜੰਗਲ ਪਾਣੀ ਭੇਜ ਦੇਣ ਤੇ ਬਸ ਕੰਮ ਹੋ ਜਾਂਦਾ। ਜੀ ਜੀ ਬਿਲਕੁਲ। ਤੇ ਪ੍ਰਗਟ ਸਿੰਘ ਕਹਿ ਰਿਹਾ ਮਿੰਟੂ ਜੀ, ਕਹਿੰਦੇ ਅਸੀਂ ਨਹੀਂ ਕਰਨਾ ਗੱਠਜੋੜ ਜੀ। ਦੇਖੋ, ਗੱਠਜੋੜ ਬਾਰੇ ਇੱਕ ਮੀਟਿੰਗ ਜਿਹੜੀ ਹੁਣ ਆਮ ਆਦਮੀ ਪਾਰਟੀ ਤੇ ਦੂਜੇ ਲੀਡਰਾਂ ਦੀ ਹੋ ਕੇ ਹਟੀ ਆ ਦਿੱਲੀ ਦੇ ਵਿੱਚ। ਸਲਮਾਨ ਖੁਰਸ਼ੀਦ ਤੇ ਇਹ ਗੱਲ ਕਹਿ ਕੇ ਗਏ ਨੇ ਕਿ ਸਾਰੇ ਰਾਜਾਂ ਤੇ ਮੰਥਨ ਹੋ ਰਿਹਾ ਹੈ ਜੀ, ਤਾਂ ਮਤਲਬ ਹਾਲੇ ਤੱਕ ਅਖੀਰ ਤੇ ਨਹੀਂ ਪਹੁੰਚੇ। ਚਲੋ, ਪਰ ਜੋ ਇਹ ਪੰਜਾਬ ਦੇ ਵਿੱਚ ਚੱਲਦਾ ਹੈ ਕੰਮ, ਵੇਖੀ ਚਲੋ ਕੀ ਬਣਦਾ ਕੀ ਨਹੀਂ ਬਣਦਾ। ਕਿਉਂਕਿ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ, ਜੇ ਮੈਂ ਸਿੱਟਾ ਕੱਢਿਆ, ਢਿੱਡੋਂ ਭਗਵੰਤ ਮਾਨ ਵੀ ਨਹੀਂ ਚਾਹੁੰਦੇ ਕਿ ਇਹਨਾਂ ਨਾਲ ਕਰੀਏ। ਠੀਕ ਹੈ। ਭਗਵੰਤ ਮਾਨ ਦਾ ਧੜਾ ਬਿਲਕੁਲ ਆਪੋਜ਼ਿਟ ਹੈ, ਦਿੱਲੀ ਲੌਬੀ ਦੇ ਬਿਲਕੁਲ ਉਲਟ ਹੈ ਇਸ ਮਾਮਲੇ 'ਚ। ਇਹ ਗੱਲ ਬੇਸ਼ੱਕ ਇਹ ਕਦੇ ਖੁੱਲ ਕੇ ਨਹੀਂ ਬੋਲ ਸਕਦੇ, ਇਹਨਾਂ ਵਿਚਾਰਿਆਂ ਦੀ ਮਜਬੂਰੀ ਆ। ਹਾਲੀਆ ਬਿਆਨ ਹੈ ਜਿਹੜਾ ਮਾਨ ਸਾਹਿਬ ਦਾ 13-0 ਵਾਲਾ, ਉਹ ਕੀ ਹੈ? ਜੇ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ 13-0, ਡੀਕੋਡ ਕਰੋ ਇਸ ਚੀਜ਼ ਨੂੰ, ਜੇ 13-0 ਦਾ ਫੈਸਲਾ ਹਾਈਕਮਾਨ ਨੇ ਕੀਤਾ ਹੈ, ਤੇ ਫਿਰ ਉੱਥੇ ਜੇ ਮੰਥਨ ਕਾਹਦਾ ਹੋ ਰਿਹਾ, ਜਿਹਦੇ ਵਿੱਚ ਸਲਮਾਨ ਖੁਰਸ਼ੀਦ ਖੁੱਲੇ ਰੂਪ ਚ ਆ ਕੇ ਕਹਿ ਰਿਹਾ ਕਿ ਜੀ ਸਭੀ ਰਾਜਿयों पर मंथन हो रहा है। ਹਾਂਜੀ ਹਾਂਜੀ। ਇਸੇ ਤਲ ਤੇ ਤੁਸੀਂ ਦੇਖੋ ਨਾ, ਤੇ ਜੇ ਫਾਈਨਲ ਉੱਤੋਂ ਹੋਇਆ ਤਾਂ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਕਿਹਾ ਹੁਣ ਤੱਕ? ਉਹਨਾਂ ਨੇ ਕਹਿ ਦੇਣਾ ਸੀਗਾ ਪਿਛਲੀ ਕਿ ਸਾਡਾ ਪੰਜਾਬ ਦਾ ਨਿਬੜ ਗਿਆ ਜੀ, ਹੋਰ ਤਾਂ ਦੇਖ ਲਵਾਂਗੇ। ਹੈ ਮੇਨ ਹੈ ਹੀ ਪੰਜਾਬ ਦਾ, ਬਾਕੀ ਤਾਂ ਇਹਨਾਂ ਦਾ ਕੰਮ ਸੌਟ ਆਊਟ ਹੀ ਹੈ ਮਸਲਾ ਇਹਨਾਂ ਦਾ। ਦਿੱਲੀ ਦਾ ਕੋਈ ਇਸ਼ੂ ਨਹੀਂ ਹੈ, ਦਿੱਲੀ ਤਾਂ ਕਾਂਗਰਸ ਨੂੰ ਇੱਕ ਅੱਧੀ ਵੀ ਮਿਲ ਜਾਵੇ, 2 ਵੀ ਮਿਲ ਜਾਣ ਤਾਂ ਬੱਲੇ ਬੱਲੇ। ਤਾਂ ਮਸਲਾ ਤਾਂ ਪੰਜਾਬ ਦਾ ਹੀ ਆ। ਖੈਰ ਚਲੋ ਦੇਖਦੇ ਆ। ਤਾਂ ਮਤਲਬ ਕਿ ਮੈਨੂੰ ਤਾਂ ਇਹੋ ਲੱਗਦਾ ਕਿ ਕੁਝ ਵੀ ਹੋ ਸਕਦਾ, ਪਰ ਇੱਥੇ ਭਗਵੰਤ ਮਾਨ ਦਾ ਧੜਾ ਰਾਜ਼ੀ ਨਹੀਂ ਹੈ ਕਿ ਅਸੀਂ ਇਹਨਾਂ 'ਚ ਜਾਈਏ।
ਕਿਉਂਕਿ ਉਹਨਾਂ ਨੂੰ ਲੱਗਦਾ ਸਾਡਾ ਨੁਕਸਾਨ ਹੋਏਗਾ, ਖਾਸ ਤੌਰ ਤੇ ਪਰਸਨਲੀ ਉਹ ਸੋਚਦੇ ਨੇ ਕਿ ਮੈਂ ਨੁਕਸਾਨਿਆ ਨਾ ਜਾਵਾਂ। ਤਾਂ ਦੂਜੇ ਪਾਸੇ ਇੱਕ ਧੜਾ ਵੱਡਾ ਕਾਂਗਰਸ ਚ ਵੀ ਹੈ, ਇਧਰੋਂ ਵੀ ਜਿਹੜੇ ਇਹਨਾਂ ਦੇ ਇੰਚਾਰਜ ਉਹ ਕਹਿੰਦੇ ਜੀ ਕਿ ਕੁਝ ਬੰਦੇ ਹੈਗੇ ਕਹਿੰਦੇ ਕਿ ਕਰ ਲਓ, ਕੁਝ ਕਹਿੰਦੇ ਨਾ ਕਰ ਲਓ, ਅਸੀਂ ਸਾਰਿਆਂ ਦੀ ਰਾਏ ਜਿਹੜੀ ਹਾਈਕਮਾਨ ਨੂੰ ਦੇ ਦਿੱਤੀ ਆ। ਤੇ ਇੱਧਰ ਪ੍ਰਗਟ ਸਿੰਘ ਕਹਿ ਰਹੇ ਆ, ਉਹ ਕਹਿੰਦੇ ਯਾਰ ਨਹੀਂ ਛੱਡੋ ਖੜਾ, ਕੋਈ ਲੋੜ ਨਹੀਂ ਹੈ ਕਿ ਇਹਨਾਂ ਨਾਲ ਗੱਠਜੋੜ ਕਰਨ ਦੀ, ਮਤਲਬ ਕਿ ਅਸੀਂ ਗੱਠਜੋੜ ਵਾਸਤੇ ਤਿਆਰ ਹੀ ਨਹੀਂ ਹੈ। ਉਹ ਆਂਦੇ ਆ ਕਿ ਬਈ ਦੇਖੋ ਗੱਲ ਇਹ ਆ ਕਿ ਇਹਨਾਂ ਦੇ ਕੰਮ ਹੀ ਬੜੇ ਨੀਵੇਂ ਪੱਧਰ ਦੇ ਆ, ਕਾਰਗੁਜ਼ਾਰੀ ਨੀਵੇਂ ਪੱਧਰ ਦੀ, ਮਤਲਬ ਕਿ ਕਾਂਗਰਸ ਨੂੰ ਨੁਕਸਾਨ ਹੋਏਗਾ। ਬਾਕੀ ਹੁਣ ਦੇਖੋ ਕੀ ਬਣਦਾ, ਬਣੇਗਾ ਤੇ ਉਦੋਂ ਨਾ ਜਦੋਂ ਉੱਤੋਂ ਉਹਨਾਂ ਨੇ ਕਰ ਲਿਆ ਜੇ, ਤੇ ਹੇਠਾਂ ਵੇਖਾਂਗੇ ਕਿ ਮਾਨ ਧੜਾ ਜਿਹੜਾ ਕਿ 13-0 ਦੀ ਗੱਲ ਕਰਦਾ, ਤੇ ਜਾਂ ਇੱਧਰੋਂ ਜਿਹੜੇ ਕਾਂਗਰਸੀ ਇਹ ਕੀ ਕਰਦੇ ਆ। ਜੀ ਜੀ। ਤੇ ਮਿੰਟੂ ਜੀ, ਪੰਜਾਬ ਦੇ ਵਿੱਚ ਠੰਡ ਨੇ ਕਹਿੰਦੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜਤਾ ਜੀ। ਮੈਂ ਕਹਿੰਦਾ ਜੀ ਪੁੱਛੋ ਹੀ ਨਾ, ਠੰਡ ਕੜਾਕੇ ਕੱਢੀ ਜਾਂਦੀ ਆ। ਠੰਡ ਤੇ ਮੈਂ ਕਹਿੰਦਾ ਜੀ ਕੱਲ ਥੋੜਾ ਜਿਹਾ ਸੂਰਜ ਚੜਿਆ ਸਾਡੇ ਏਰੀਏ 'ਚ ਬਸ, ਤੇ ਅੱਜ ਫੇਰ ਲੋਕੀ ਬਸ ਠੁਰ ਠੁਰ ਹੀ ਕਰੀ ਜਾਂਦੇ ਆ। ਤਾਂ ਬਹੁਤ ਬੁਰੀ ਠੰਡ ਹੈ, ਤੇ 11 ਸਾਲ ਦਾ ਰਿਕਾਰਡ ਵਾਕਿਆ ਟੁੱਟਿਆ। ਦੱਸਦੇ ਆ ਕਿ ਕਾਫੀ ਜ਼ਿਆਦਾ ਠੰਡ ਆ, ਤੇ ਕਈ ਇਲਾਕਿਆਂ ਦੇ ਵਿੱਚ ਤੇ ਆਪਣੇ ਇੱਥੇ ਸ਼ਿਮਲੇ ਨਾਲੋਂ ਵੀ ਜ਼ਿਆਦਾ ਠੰਡ ਹੈ ਇਸ ਵੇਲੇ ਟੈਂਪਰੇਚਰ ਹੈ। ਤਾਂ ਗੱਲ ਇਹ ਕਿ ਕਣਕ ਵਾਸਤੇ ਤੇ ਠੀਕ ਆ, ਕਣਕ ਵਾਸਤੇ ਠੀਕ ਆ, ਪਰ ਮਸਲਾ ਜਿਹੜਾ ਕਿ ਆਲੂਆਂ ਦੀ ਜਿਵੇਂ ਫਸਲ ਹੈ, ਕਈ ਵਾਰ ਇਹ ਹੈ ਕਿ ਆਲੂਆਂ ਦੀ ਫਸਲ ਨੂੰ ਜੇ ਤਪਸ਼ ਥੋੜੀ ਜਿਹੀ ਜ਼ਿਆਦਾ ਨਾ ਮਿਲੇ ਤੇ ਆਲੂ ਦਾ ਸਾਈਜ਼ ਛੋਟਾ ਰਹਿ ਜਾਂਦਾ। ਇਹ ਵੀ ਮਤਲਬ ਕਿ ਥੋੜਾ ਜਿਹਾ ਦੂਜੇ ਪਾਸੇ ਹੋ ਜਾਂਦਾ, ਪਰ ਸਾਰੇ ਹੀ ਔਖੇ ਆ ਜੀ। ਮੈਂ ਸਿੱਧਾ ਤੁਹਾਨੂੰ ਕਹਾਂ, ਚਾਹੇ ਉਹ ਕਿਰਤੀ ਲੋਕ ਹੋਣ, ਚਾਹੇ ਪਸ਼ੂ ਪੰਛੀ ਹੋਣ, ਠੰਡ ਬਹੁਤ ਜ਼ਿਆਦਾ ਹੈ। ਲੋਕ ਘਰਾਂ ਚੋਂ ਨਹੀਂ ਨਿਕਲ ਰਹੇ, ਰੂਮ ਹੀਟਰ ਚੱਲਦੇ ਰਹਿੰਦੇ ਆ। ਵੈਸੇ ਰੂਮ ਹੀਟਰਾਂ ਦੇ ਮਾਰੇ ਜਿਹੜੇ ਪੰਜਾਬ ਸਰਕਾਰ ਵਾਲੇ ਲਾਈਟ ਹੀ ਬੰਦ ਕਰ ਦਿੰਦੇ 3-3 ਘੰਟੇ ਸਵੇਰੇ, 3-3 ਘੰਟੇ ਸ਼ਾਮ, ਚੰਗੇ ਕੱਟ ਲੱਗਦੇ, ਮਤਲਬ ਕਿ ਬਹੁਤ ਵੱਡੇ ਕੱਟ ਲੱਗਦੇ ਆ ਜੀ। ਇਹ ਆ ਕਿ ਲੋਕ ਮਤਲਬ ਕਿ ਲੀੜਿਆਂ ਲੂੜੇ ਵਿੱਚ ਬੈਠੇ ਰਹਿੰਦੇ ਆ ਰਜਾਈਆਂ 'ਚ, ਪਰ ਜਿਨ੍ਹਾਂ ਦਾ ਨਹੀਂ ਸਰਦਾ ਭਾਈ ਉਹਨਾਂ ਨੂੰ ਤਾਂ ਬਾਹਰ ਨਿਕਲਣਾ ਪੈਂਦਾ। ਠੰਡ ਵਾਕਿਆ ਬਹੁਤ ਜ਼ਿਆਦਾ ਹੈ ਜੀ ਇਸ ਵੇਲੇ। ਮਿੰਟੂ ਜੀ, ਧੂਈਆਂ ਧਾਈਆਂ ਦਾ ਰਿਵਾਜ ਤਾਂ ਹੁਣ ਬਹੁਤ ਘਟ ਗਿਆ ਪਿੰਡਾਂ 'ਚ, ਅੱਗੇ ਤਾਂ ਲੋਕ ਪਾਈ ਪੂਈ ਬੈਠੇ ਹੁੰਦੇ ਸੀ। ਨਹੀਂ ਧੂਈਆਂ ਉਹ ਰਿਵਾਜ ਕਾਹਦਾ, ਉਹ ਤੇ ਮਜਬੂਰੀਆਂ ਨੇ। ਹਾਂਜੀ, ਉਹ ਤੇ ਹਾਲੇ ਵੀ ਲੱਗਦੀਆਂ ਨੇ, ਉਹ ਤੇ ਹਾਲੇ ਵੀ ਲੱਗਦੀਆਂ ਨੇ, ਉਹ ਦੁਕਾਨਦਾਰ ਵੀ ਲਾ ਲੈਂਦੇ, ਉਹ ਤੇ ਠੰਡ ਦਾ ਮਾਰਿਆ ਹੀ ਆ ਕੰਮ। ਤੁਹਾਡੇ ਤਾਂ ਉਹ ਸਾਹਮਣੇ ਜਿੱਥੇ ਕਿਤੇ ਜੀ, ਤੁਹਾਡੇ ਤਾਂ ਸਾਹਮਣੇ ਘਲਾੜਾ ਚੱਲਦਾ, ਉੱਥੇ ਜਾ ਵੜਿਆ ਕਰੋ, ਗਰਮ ਗੁੜ ਖਾਇਆ ਕਰੋ, ਠੰਡ ਲੈ ਜਾਂਦੀ। ਨਹੀਂ ਉਹ ਆਪਣੇ ਤਾਂ ਕੰਮ ਚੱਲਦਾ ਸੀ, ਤਾਂ ਖੇਡਣ ਲੱਗੇ ਗਰਾਊਂਡ 'ਚ ਖੇਡਣ ਲੱਗੇ ਧੂਣੀ ਲਾ ਲੈਂਦੇ ਪਹਿਲਾਂ, ਹੱਥ ਹੁੱਥ ਸੇਕ ਕੇ ਫਿਰ ਵਾਲੀਬਾਲ ਕੁੱਟਣ ਲੱਗ ਜਾਈਦਾ। ਤੇ ਉਹ ਏਦਾਂ ਹੀ ਆ, ਸ਼ਹਿਰਾਂ 'ਚ ਵੀ ਹੁਣ ਧੂਣੀ ਬਾਲ ਲੈਂਦੇ ਨੇ, ਉਹ ਲੱਕੜਾਂ ਲੁਕੜਾਂ ਮਾੜੀਆਂ ਮੋਟੀਆਂ ਕਰਕੇ ਨਾ, ਕਿਉਂਕਿ 2-4 ਦੁਕਾਨਦਾਰ ਅੰਦਰ ਤੇ ਫਿਰ ਠਾਰੀ ਜ਼ਿਆਦਾ ਹੈ ਨਾ, ਉਹ ਦੁਕਾਨਦਾਰ ਬਾਹਰ ਆ ਕੇ ਉਹ ਅੱਗ ਉੱਗ ਬਾਲ ਲੈਂਦੇ ਨੇ। ਤੇ ਮੇਰੇ ਵਰਗਾ ਵੀ ਗਾਹ ਲੰਘਦਾ ਟੱਪਦਾ, ਨਾਲੇ ਕੋਈ 2 ਝੂਠ ਸੱਚ ਉੱਥੇ ਮਾਰ ਲੈਂਦਾ ਕਿਸੇ ਯਾਰ ਮਿੱਤਰ ਕੋਲ, ਨਾਲੇ ਹੱਥ ਸੇਕ ਕੇ ਗਾਹ ਹੋ ਜਾਂਦਾ। ਜੀ ਬਿਲਕੁਲ ਬਿਲਕੁਲ। ਕੱਲ ਫਰੀਦਕੋਟ ਦਾ ਤਾਪਮਾਨ ਮਿੰਟੂ ਜੀ 2 ਦੇ ਨੇੜੇ ਤੇੜੇ ਸੀਗਾ, 2 ਤੋਂ ਕੁਛ ਘੱਟ ਹੀ ਸੀਗਾ। ਹਾਂਜੀ, ਇੱਧਰ ਬਿਲਕੁਲ ਸਾਡੇ ਪਿੰਡਾਂ ਵੱਲ ਤੇ ਮੈਨੂੰ ਲੱਗਦਾ ਕਿ ਇੱਕ ਤੇ ਵੀ ਪਹੁੰਚਿਆ ਹੋਇਆ। ਠੀਕ ਹੈ, ਜੀ ਹਾਂਜੀ, ਇੱਕ ਤੇ ਵੀ ਪਹੁੰਚਿਆ, ਕਿਉਂਕਿ ਇਹ ਟੈਂਪਰੇਚਰ ਗਾਹ ਆਉਂਦੇ ਨਹੀਂ ਨਾ ਰਿਕਾਰਡ 'ਚ, ਜਿਹੜੇ ਮਤਲਬ ਕਿ ਉਹਦੇ ਮੇਨ ਸ਼ਹਿਰਾਂ ਦੇ ਲੈ ਲੈਂਦੇ ਨੇ, ਪਰ ਇੱਧਰ ਸਾਡੇ ਤੇ ਬਹੁਤ ਜ਼ਿਆਦਾ ਟੈਂਪਰੇਚਰ, ਇਵਨ ਦੈਟ ਕਿ ਕੱਲ ਮੇਰੀ ਕਾਰ 'ਚ ਸਿਗਨਲ ਆ ਰਿਹਾ ਸੀ ਆਈਸ ਵਾਲਾ, ਉਹ ਵਾਰਨਿੰਗ ਵਾਲਾ। ਹਾਂਜੀ, ਉਹ ਵੀ ਨਹੀਂ ਤਾਂ ਕਦੇ ਬਹੁਤ ਰੇਅਰ ਹੁੰਦਾ ਹੈ ਕਿ ਵੀ ਬਰਫ਼ਬਾਰੀ ਹੋ ਸਕਦੀ ਹੈ। ਤਾਂ ਮਤਲਬ ਕਿ ਟੈਂਪਰੇਚਰ ਵਾਕਿਆ ਇੱਕ ਜਾਂ 0 ਦੇ ਆਸ-ਪਾਸ ਹੋ ਗਿਆ। ਮੈਂ ਗੌਰ ਨਹੀਂ ਕੀਤਾ, ਪਰ ਕਾਫੀ ਠੰਡ ਹੈ ਜੀ ਇਸ ਵੇਲੇ। ਜੀ ਮਿੰਟੂ ਜੀ, ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਰੁਕਣਾ ਪੈਣਾ ਹੈ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਵਾਪਸੀ, ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਜਥੇਦਾਰ ਕੌਂਕੇ ਕਤਲ ਮਾਮਲੇ ਦੀ ਗੱਲ ਕਰਾਂਗੇ ਆਪਾਂ, ਕਿਉਂਕਿ ਪਹਿਲੇ ਹਿੱਸੇ ਦੇ ਵਿੱਚ ਆਪਾਂ ਸੁਖਬੀਰ ਸਿੰਘ ਬਾਦਲ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਸ਼ੇਅਰ ਕਰਕੇ ਹਟੇ ਆ, ਖਬਰ ਸ਼ੇਅਰ ਕਰਕੇ ਹਟੇ ਆ। ਉਸ ਮਾਮਲੇ ਦੇ ਵਿੱਚ ਮਿੰਟੂ ਜੀ ਨੇ ਕਈ ਸਵਾਲ ਵੀ ਖੜੇ ਕੀਤੇ ਸਨ, ਜਿਹੜੇ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਵੇਲੇ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਨੂੰ ਇਨਸਾਫ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਬਲਕਿ ਉਹਨਾਂ ਨੂੰ ਕਾਨੂੰਨੀ ਜਿਹੜੇ ਕਾਗਜ਼ਾਤ ਹੈ, ਕਾਨੂੰਨੀ ਰਿਕਾਰਡ ਆ ਉਹਨਾਂ ਦੇ, ਉਸ ਦੇ ਵਿੱਚ ਵੀ ਉਹਨਾਂ ਨੂੰ ਇੱਕ ਦੋਸ਼ੀ ਗਰਦਾਨਿਆ ਗਿਆ। ਖੈਰ, ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਮਾਮਲੇ ਤੇ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਸੰਬੰਧੀ ਪੰਜਾਬ ਸਰਕਾਰ ਤੋਂ 20 ਜਨਵਰੀ ਤੱਕ ਰਿਪੋਰਟ ਮੰਗ ਲਈ ਹੈ। ਇਸ ਸੰਬੰਧੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਅਤੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਅੰਡਰ ਸੈਕਟਰੀ ਸੁਮਨ ਕੁਮਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਉਸ ਨੇ ਇਸ ਮਾਮਲੇ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਘੱਟ ਗਿਣਤੀ ਕਮਿਸ਼ਨ ਵੱਲੋਂ ਰਿਪੋਰਟ ਮੰਗੇ ਜਾਣ ਦਾ ਸਵਾਗਤ ਕੀਤਾ ਹੈ। ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਨੂੰ ਅਗਲੀ ਕਾਰਵਾਈ ਕਰਨ ਸੰਬੰਧੀ ਹਦਾਇਤ ਦੇਵੇ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਸੀ ਕਿ ਜਥੇਦਾਰ ਦਾ ਕਤਲ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਇਸ ਕਰਕੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਮੁਲਜ਼ਮਾਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਵਾਉਣੀ ਚਾਹੀਦੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਗੱਲ ਕਰਦੇ ਹਾਂ ਨਾਭਾ ਦੀ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਦੇ ਲਈ ਪਾਰਟੀ ਦੇ ਸੀਨੀਅਰ ਆਗੂ ਨਾਭਾ ਜੇਲ੍ਹ ਪਹੁੰਚੇ। ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਖਹਿਰਾ ਦੇ ਨਾਲ ਘੰਟਾ ਮੁਲਾਕਾਤ ਕੀਤੀ। ਇਸ ਮੌਕੇ ਦਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਖਹਿਰਾ ਚੜ੍ਹਦੀ ਕਲਾ ਦੇ ਵਿੱਚ ਨੇ, ਪਰ ਪੰਜਾਬ ਸਰਕਾਰ ਸੌੜੀ ਰਾਜਨੀਤੀ ਦੇ ਸਹਾਰੇ ਵਿਰੋਧੀ ਧਿਰਾਂ ਨੂੰ ਚੁੱਪ ਕਰਵਾਉਣ ਦੇ ਲਈ ਯਤਨ ਕਰ ਰਹੀ ਹੈ। ਪਾਰਟੀ ਪੂਰੀ ਤਰ੍ਹਾਂ ਦੇ ਨਾਲ ਖਹਿਰਾ ਦੇ ਨਾਲ ਖੜੀ ਹੈ। ਯਾਦਵ ਨੇ ਆਪ ਦੇ ਨਾਲ ਗੱਠਜੋੜ ਜਾਂ ਫਿਰ ਨਵਜੋਤ ਸਿੱਧੂ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਮੌਕੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਦੀ ਤਰ੍ਹਾਂ ਹੁਣ ਵੀ ਵਿਰੋਧ ਪ੍ਰਗਟ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਦਾ ਮਾਮਲਾ ਪਾਰਟੀ ਦਾ ਅੰਦਰੂਨੀ ਮਾਮਲਾ ਤੇ ਇਸ ਬਾਰੇ ਜਥੇਬੰਦੀ ਦੇ ਬਾਹਰ ਗੱਲ ਕਰਨਾ ਉਹਨਾਂ ਕਿਹਾ ਕਿ ਠੀਕ ਨਹੀਂ ਹੈ। ਆਪ ਦੇ ਨਾਲ ਗੱਠਜੋੜ ਬਾਰੇ ਵੀ ਉਹਨਾਂ ਸਪਸ਼ਟ ਕੀਤਾ ਕਿ ਪਾਰਟੀ ਦੇ ਸੂਬਾ ਆਗੂਆਂ ਤੇ ਵਰਕਰਾਂ ਸਮੇਤ ਸਭ ਨੇ ਆਪਣੇ ਵਿਚਾਰ ਹਾਈ ਕਮਾਨ ਨੂੰ ਦੱਸ ਦਿੱਤੇ ਨੇ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ। ਜੀ।